ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਸੁਣਿਆ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ ਹੈ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ, ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ, ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ। ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ 'ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ। ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ 'ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਅਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦਿਆਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲ੍ਹਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਆਪ ਜੀ ਕੋਲੋਂ ਸਤਿਗੁਰਾਂ ਨੇ ਕਿੰਨੇ ਪਾਠ ਕਰਨ ਦੀ ਸੇਵਾ ਲਈ, ਆਪ ਜੀ ਨੇ ਕਿੰਨੀ ਬਾਣੀ ਪੜ੍ਹੀ, ਕਿੰਨਾ ਸਿਮਰਨ ਕੀਤਾ। ਟੀਵੀ ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਵਿੱਚੋਂ ਕਿਸੇ ਇੱਕ ਨੰਬਰ ਦੇ ਉੱਤੇ ਆਪ ਜੀ ਫੋਨ ਕਰਕੇ ਜਾਂ ਵਟਸਐਪ ਕਰਕੇ ਆਪਣੀ ਗਿਣਤੀ 25 ਤਰੀਕ ਤੱਕ ਲਿਖਵਾਉਣ ਦੀ ਕਿਰਪਾਲਤਾ ਕਰਨੀ ਜੀ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ 'ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਮਰੀਕਾ ਦੀਆਂ ਸੰਗਤਾਂ, ਖਾਸ ਕਰਕੇ ਨਿਊਯਾਰਕ ਦੀਆਂ ਸੰਗਤਾਂ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ ਔਰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਨ। 2 ਫਰਵਰੀ ਤੋਂ 18 ਫਰਵਰੀ ਤੱਕ ਨਿਊਯਾਰਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ, ਉਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਿਹਾ। ਪੂਰਾ ਐਡਰੈਸ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਨਾਲ ਨਾਲ ਚੱਲ ਰਿਹਾ। ਇਹ ਮੇਰੀ ਬੇਨਤੀ, ਰੋਜ਼ਾਨਾ 2 ਤਰੀਕ ਤੋਂ ਰਾਤ ਨੂੰ 7 ਵਜੇ ਤੋਂ 9 ਵਜੇ ਤੱਕ ਕੀਰਤਨ ਸਮਾਗਮ ਹੋਇਆ ਕਰਨਗੇ ਔਰ 2 ਤੋਂ 18 ਫਰਵਰੀ ਦੇ ਵਿੱਚ ਤਕਰੀਬਨ 3 ਐਤਵਾਰ ਆਉਣਗੇ। ਤਿੰਨੇ ਐਤਵਾਰ ਅਸੀਂ 12 ਤੋਂ 6 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਕਰਾਂਗੇ ਇਸੇ ਸਥਾਨ 'ਤੇ।
मैं सारियां संगतां नूं बेनती करदा, कीर्तन दीवानां विच भी हुम हुमा के सारिਆਂ ने दर्शन देने, चुपैरियां विच भी हुम हुमा के पहुँचना। और सब नूं पता है किवें चुपैरियां विच गुरु रामदास बाबा दीप सिंह जी अपणीਆਂ बख्शिशां वरता रहे ने। तुसीं चुपैरे ਕੱਟਦੇ ਹੋ, बाबा दीप सिंह जी ਤੁਹਾਡੇ ਦੁੱਖਾਂ ਨੂੰ ਕੱਟਦੇ ਨੇ। ਤੇ ਭਾਗਾਂ ਵਾਲਿਓ, ਇਹ ਜੋ ਮੌਕਾ ਸਾਨੂੰ ਮਿਲ ਰਿਹਾ 2 ਫਰਵਰੀ ਤੋਂ 18 ਫਰਵਰੀ ਤੱਕ ਕਥਾ ਕੀਰਤਨ ਦੇ ਦੀਵਾਨ ਅਟੈਂਡ ਕਰਨ ਦਾ, ਤੇ ਮੇਰੀ ਬੇਨਤੀ ਵਖੀਰਾਂ ਕੱਤ ਕੇ ਪਹੁੰਚਿਓ। ਬੇਸ਼ੱਕ ਠੰਡ ਦਾ ਮੌਸਮ ਹੈ, ਪਰ ਠੰਡ ਦੀ ਪਰਵਾਹ ਨਾ ਕਰਿਓ। ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ ਉਹ ਠੰਡ ਦੀ ਪਰਵਾਹ ਨਹੀਂ ਕਰਦੇ। ਔਰ ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਜੇ ਠੰਡ ਮਹਿਸੂਸ ਹੋਣ ਲੱਗੇ ਨਾ, ਤੇ ਮਾਤਾ ਗੁਜਰੀ ਜੀ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਲਿਓ, ਫਿਰ ਇਹ ਠੰਡ ਤੁਹਾਨੂੰ ਲੱਗੇਗੀ ਨਹੀਂ। ਔਰ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਉੱਧਰ ਰਹਿੰਦੇ ਨੇ ਅਮਰੀਕਾ ਵੱਲ, ਭਾਵੇਂ ਉਹਨਾਂ ਨੂੰ ਫਲਾਈਟਾਂ ਕਰਕੇ ਕਿਉਂ ਨਾ ਆਉਣਾ ਪਵੇ, ਕਿਵੇਂ ਵੀ ਹਾਜ਼ਰੀਆਂ ਭਰਨ ਵਾਸਤੇ ਪਹੁੰਚਿਓ ਜ਼ਰੂਰ। ਜਿਹੜੇ ਤੁਸੀਂ ਰੋਜ਼ ਸੁਣਦੇ ਹੋ 3 ਤੋਂ 4 ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜਿਹੜੇ ਪਰਿਵਾਰਕ ਮੈਂਬਰ ਬਣੇ ਹੋ, ਇਹ ਸੁਭਾਗ ਸਮਾਂ ਅਸੀਂ ਸਾਰੇ ਰਲ ਮਿਲ ਕੇ ਗੁਰੂ ਜੀ ਦੇ ਗੁਣ ਗਾਵਾਂਗੇ, ਇੱਕ ਦੂਜੇ ਦੇ ਨਾਲ ਦਿਲ ਦੀਆਂ ਗੱਲਾਂ ਕਰਾਂਗੇ, ਇੱਕ ਦੂਜੇ ਦੇ ਨਾਲ ਵਿਚਾਰਾਂ ਕਰਾਂਗੇ। ਇਹ ਪਿਤਾ ਜੀ ਨੇ ਸਮਾਂ ਬਖਸ਼ਿਸ਼ ਕੀਤਾ, ਭੁੱਲਿਓ ਨਾ। 2 ਫਰਵਰੀ ਤੋਂ 18 ਫਰਵਰੀ ਤੱਕ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦਾ ਸਥਾਨ ਨਿਊਯਾਰਕ ਵਿਖੇ ਜੋ ਬਣਿਆ, ਫਿਰ ਮੈਂ ਦੁਹਰਾ ਰਿਹਾ, TV ਸਕਰੀਨ ਦੇ ਉੱਤੇ ਪੂਰਾ ਐਡਰੈਸ ਚੱਲ ਰਿਹਾ। ਆਪ ਜੀਆਂ ਨੇ ਇਸ ਅਸਥਾਨ 'ਤੇ ਪਰਿਵਾਰਾਂ ਸਮੇਤ ਰੋਜ਼ਾਨਾ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਕੈਨੇਡਾ ਦੀਆਂ ਜਿਹੜੀਆਂ ਸੰਗਤਾਂ ਨੇ, ਤੁਸੀਂ ਸੁਣਦੇ ਹੋ ਰੋਜ਼, ਇਹ 2 ਘੰਟੇ ਦੀ ਵੱਧ ਤੋਂ ਵੱਧ ਫਲਾਈਟ ਹੋਏਗੀ ਤੁਹਾਡੇ ਲਈ। ਆਓ ਜ਼ਰੂਰ ਦਰਸ਼ਨ ਦਿਓ। ਜਿਹੜੇ ਤੁਹਾਡੇ ਅਮਰੀਕਾ ਦੇ ਵਿੱਚ ਦੂਰ ਵੀ ਰਹਿੰਦੇ ਹੋ, 2-3 ਘੰਟੇ ਦੀ ਫਲਾਈਟ ਹੋ ਜਾਏਗੀ, ਬੇਸ਼ੱਕ ਭਾਵੇਂ ਪਰਵਾਹ ਨਾ ਕਰਿਓ, ਪਰ ਆਪਾਂ ਸਾਰਿਆਂ ਨੇ ਇੱਕ ਦੂਜੇ ਨਾਲ ਬੈਠਣਾ ਵੀ ਹੈ, ਮਿਲਣਾ ਵੀ ਹੈ, ਔਰ ਗੁਰੂ ਦੀਆਂ ਗੱਲਾਂ ਬਾਤਾਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਰਨੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਔਰ ਇਹ ਸਾਰਾ ਪ੍ਰੋਗਰਾਮ ਸਾਡਾ ਜਿਹੜਾ YouTube ਚੈਨਲ ਹੈ, ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਉਹਦੇ ਉੱਤੇ ਰੋਜ਼ਾਨਾ ਹੀ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਤਿਗੁਰ ਮੇਲੋ ਦਇਆ ਕਰੇ, ਜਨ ਨਾਨਕ ਤੋਂ ਵੇ ਪਾਏ। ਪੜਿਓ, ਹਰ ਸਤਿਗੁਰ ਮੇਲੋ ਸਤਿਗੁਰੂ ਸੋ ਥਾਨ ਸੁਹਾਵਾ। ਰਾਮ ਰਾਜੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਰਾਮ ਰਾਜੇ ਉਹ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਗੁਰ ਸਿੱਖੀ ਸੋ ਥਾਨ ਪਾਲਿਆ, ਗੁਰ ਸਿੱਖੀ ਸੋ ਥਾਨ ਪਾਲਿਆ। ਗੁਰ ਸਿੱਖੀ ਸੋ ਥਾਨ ਪਾਲਿਆ, ਗੁਰ ਸਿੱਖੀ ਸੋ ਥਾਨ ਪਾਲਿਆ। ਲੈ ਧੂੜ ਮੁਖ ਲਾਵਾ, ਲੈ ਧੂੜ ਮੁਖ ਲਾਵਾ। ਸਿੱਖਾਂ ਕੀ ਕਾਲ ਥਾਏ ਪਈ, ਗੁਰ ਸਿੱਖਾਂ ਕੀ ਕਾਲ ਥਾਏ ਪਈ। ਗੁਰ ਸਿੱਖਾਂ ਕੀ ਕਾਲ ਥਾਏ ਪਈ, ਗੁਰ ਸਿੱਖਾਂ ਕੀ ਕਾਲ ਥਾਏ ਪਈ। ਉਹ ਜਿਨ ਹਰ ਨਾਮ, ਜਿਨ ਹਰ ਨਾਮ
सतगुर पूजिया, नानक सतगुर पूजिया। नानक सतगुर पूजिया, नानक सतगुर पूजिया। जी तिन हर पूछ, तिन हर पूछ, तिन हर पूछ करावा, तिन हर पूछ करावा, तिन हर पूज करावा, तिन हर पूज करावा। ओ जिथे जाए बहे मेरा सतगुरु, सो थान सुहावा राम राजे। जिथे जाए बहे मेरा सतगुरु, सो थान सुहावा राम राजे। सातरती सातरती पई हरियावली, जिथे मेरा सतगुर बैठा है। सातरती पई हरियावली, जिथे मेरा सतगुर बैठा है। धन गुरु कलगियां वाले, धन गुरु कलगियां वाले, धन गुरु बाजा वाले, धन गुरु बाजा वाले, धन गुरु नीले वाले, धन गुरु नीले वाले, धन गुरु पटने वाले, धन गुरु पटने वाले, धन गुरु कलगियां वाले, धन गुरु कलगियां वाले। वाहो वाहो गोबिंद सिंह जी, वाहो वाहो गोबिंद सिंह जी। वाहो वाहो गोबिंद सिंह जी, वाहो वाहो गोबिंद सिंह जी। कलगियां वाले गोबिंद सिंह जी, कलगियां वाले गोबिंद सिंह जी। कलगियां वाले गोबिंद सिंह गज जी, के कलगियां वाले गोबिंद सिंह जी। आपे गुर चेला, 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 आपे गुर चेला। वाहो वाहो गोबिंद सिंह जी, वाहो वाहो गोबिंद सिंह जी। कलगियां वाले गोबिंद सिंह जी। कलगियां वाले गोबिंद सिंह जी। हर सच्चे तख्त रचाया, सत संगत मेला, नानक निरपौ निरंकार विच सिद्धा खेला। गुर सिमर मनाई कालिका, खंडे की वेला, पीवो पाहुल खंडे तार होए जन्म सोहेला। गुर संगत कीनी खालसा, मन मुखी दोहेला। ओ वाहो वाहो गोबिंद सिंह जी, वाहो वाहो गोबिंद सिंह जी। जी कलगियां वाले गोबिंद सिंह जी। कलगियां वाले गोबिंद सिंह जी। प्राण मीत परमात्मा पुरखोत्तम पूरा, ओखन हारा पातशाह प्रतपाल नियोरा। आनंद विनोदी जी जप जप सच्ची वेला, जी वाहो वाहो गोबिंद सिंह आपे गुर चेला, ओ वाहो वाहो गोबिंद सिंह आपे गुर चेला। जी वाहो वाहो गोबिंद सिंह जी, वाहो वाहो गोबिंद सिंह जी।
ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ ਪ੍ਰਾਣ ਮੀਤ ਪਰਮਾਤਮਾ ਪੁਰਖੋਤਮ ਪੂਰਾ ਔਖਣ ਹਾਰਾ ਪਾਤਸ਼ਾਹ ਹੈ ਪ੍ਰਤਪਾਲਣ ਓਰਾ ਔਖਣ ਹਾਰਾ ਪਾਤਸ਼ਾਹ ਹੈ ਪ੍ਰਤਪਾਲਣ ਓਰਾ ਪ੍ਰਤਪਾਲਣ ਓਰਾ ਬੋਲੋ ਪ੍ਰਤਪਾਲਣ ਓਰਾ ਸਾਰੇ ਪ੍ਰਤਪਾਲਣ ਓਰਾ ਪ੍ਰਤਪਾਲਣ ਓਰਾ ਫਿਰ ਬੋਲੋ ਪ੍ਰਾਣ ਮੀਤ ਪਰਮਾਤਮਾ ਪੁਰਖੋਤਮ ਪੂਰਾ ਔਖਣ ਹਾਰਾ ਪਾਤਸ਼ਾਹ ਹੈ ਪ੍ਰਤਪਾਲਣ ਓਰਾ ਵੈ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ ਵੈ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ ਪਤ ਤੇ ਉਧਾਰਣ ਪ੍ਰਾਣ ਪਤ ਸਦ ਸਦਾ ਹਜੂਰਾ ਜੀ ਅਨੰਦ ਬਿਨੋਦੀ ਜੀ ਜਪ ਜਪ ਸੱਚੀ ਵੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜੀ ਬਾਹੋ ਬਾਹੋ ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਆਪੇ ਗੁਰ ਚੇਲਾ 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 ਵਾਹਿਗੁਰੂ ਵਾਹਿ ਗੱਜ ਕੇ ਵਾਹਿਗੁਰੂ 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 ਹੋਰ ਉੱਚੀ ਹੋਰ ਉੱਚੀ ਮਾਰੋ ਵਾਜਾਂ ਵਾਲੇ ਨੂੰ ਗੱਜ ਕੇ ਵਾਹਿਗੁਰੂ 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 ਜਿੱਥੇ ਜਿੱਥੇ ਬੈਠੇ ਸਭ ਜਪੋ ਵਾਹਿਗੁਰੂ ਖੁਸ਼ੀਆਂ ਲੈਣ ਦਾ ਵੇਲਾ ਹੈ ਬਾਪੂ ਦੀਆਂ ਵਾਹਿਗੁਰੂ 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 ਗੱਜ ਕੇ ਤੁਹਾਡੀ ਆਵਾਜ਼ ਹੋਰ ਉੱਚੀ ਵਾਹ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਹਾਏ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਹਾਏ ਬੋਲੇ ਸੋ ਨਿਹਾਲ ਸ੍ਰੀ ਅਕਾਲ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਗੁਰੂ ਗੋਬਿੰਦ ਸਿੰਘ ਸਾਈਂ ਦਾ ਗੁਰਪੁਰਬ, ਇੱਕ ਦੂਜੇ ਨੂੰ ਵਧਾਈਆਂ ਵੀ ਦੇਣਾ
ਔਰ ਸੁਣਿਓ ਮੇਰੀ ਬੇਨਤੀ, ਇੱਕ ਦੂਜੇ ਨੂੰ ਵਧਾਈਆਂ ਵੀ ਦੇਣਾ ਔਰ ਗੁਰੂ ਪਿਤਾ ਜੀ ਨੂੰ ਵੀ ਵਧਾਈਆਂ ਦੇਣਾ। ਹਾਂਜੀ, ਗੁਰੂ ਪਿਤਾ ਜੀ ਨੂੰ ਵੀ, ਗੁਰੂ ਤੇਗ ਬਹਾਦਰ ਸਾਹਿਬ ਬਾਪੂ ਜੀ ਨੂੰ ਵੀ ਵਧਾਈਆਂ ਦੇਣਾ, ਮਾਤਾ ਗੁਜਰੀ ਜੀ ਨੂੰ ਵੀ ਵਧਾਈਆਂ ਦੇਣਾ, ਔਰ ਬਾਪੂ ਜੀ ਦੇ ਆਗਮਨ ਪੁਰਬ ਤੇ ਵੱਡੀ ਭਾਵਨਾ ਬਣਾਇਓ। ਵੱਡੀ ਪਤਾ ਕਿਹੜੀ ਭਾਵਨਾ? ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਤੇ ਰੱਬ ਵਰਗੀ ਭਾਵਨਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਰੱਬ ਵਰਗੀ ਭਾਵਨਾ। ਜੇ ਰੱਬ ਵਰਗੀ ਭਾਵਨਾ ਨਹੀਂ ਨਾ ਬਣਾਵਾਂਗੇ ਫਿਰ ਅਸੀਂ ਬੜੀ ਪਿੱਛੇ ਆ, ਬਹੁਤ ਪਿੱਛੇ, ਬੜੀ ਪਿੱਛੇ ਆਪਾਂ। ਫਿਰ ਸੱਚਾਈ ਏ ਸਾਡੇ ਤੋਂ ਕਈ ਗੁਣਾ ਅੱਗੇ ਲੰਘ ਜਾਏਗਾ ਪੀਰ ਭੀਖਣ ਸ਼ਾਹ। ਆਏ ਹੁਣ ਤੁਹਾਨੂੰ ਸਭ ਨੂੰ ਪਤਾ ਹੈ, ਮੁਸਲਮਾਨ ਧਰਮ ਦੇ ਵਿੱਚ ਪੱਛਮ ਵਾਲੇ ਪਾਸੇ ਸਜਦਾ ਕਰਦੇ ਨੇ, ਹਿੰਦੂ ਵੀਰ ਪੂਰਬ ਵਾਲੇ ਪਾਸੇ ਸਜਦਾ ਕਰਦੇ, ਨਮਸਕਾਰ ਕਰਦੇ। ਸਿੱਖ ਹਰ ਪਾਸੇ ਹੀ ਉਹਨੂੰ ਵੇਖ ਕੇ ਜਿੱਧਰ ਮਰਜ਼ੀ ਕਰਦਾ ਸਜਦਾ, ਹਰ ਪਾਸੇ ਹੀ ਉਹ। ਚਲੋ ਹਰ ਇੱਕ ਧਰਮ ਦਾ ਆਪਣਾ ਆਪਣਾ ਅਸੂਲ ਹੈ। ਹੁਣ ਅੱਜ ਪੀਰ ਭੀਖਣ ਸ਼ਾਹ ਰੋਜ਼ ਤੇ ਕਰਦਾ ਹੈ ਪੱਛਮ ਵਾਲੇ ਪਾਸੇ ਸਜਦਾ, ਪਰ ਅੱਜ ਪੂਰਬ ਵਾਲੇ ਪਾਸੇ ਮੱਥੇ ਟੇਕੀ ਜਾਂਦਾ ਹੈ। ਨਮਾਜ਼ ਪੜ੍ਹਨ ਤੋਂ ਬਾਅਦ ਸਜਦੇ ਉਧਰ ਕਰੀ ਜਾਂਦਾ ਹੈ। ਜਿੰਨੇ ਚੇਲੇ ਨੇ ਉਹ ਮਨ 'ਚ ਸੋਚਦੇ ਸ਼ਾਇਦ ਅੱਜ ਪੀਰ ਜੀ ਨੂੰ ਨਾ ਭੁਲੇਖਾ ਲੱਗ ਗਿਆ, ਭੁਲੇਖਾ। ਪੱਛਮ ਦੀ ਜਗ੍ਹਾ ਪੂਰਬ ਵਾਲੇ ਪਾਸੇ ਸਜਦਾ ਕਰੀ ਜਾ ਰਹੇ, ਅੱਜ ਲੱਗਦਾ ਉਹਨਾਂ ਨੂੰ ਭੁਲੇਖਾ ਲੱਗ ਗਿਆ। ਇਬਾਦਤ ਦਾ ਟਾਈਮ, ਨਮਾਜ਼ ਦਾ ਟਾਈਮ, ਉਦੋਂ ਤੇ ਕੁਝ ਨਹੀਂ ਆਖਿਆ, ਪਰ ਜਦੋਂ ਸਮਾਪਤੀ ਕੀਤੀ ਤੇ ਉਸ ਵੇਲੇ ਸਾਰੇ ਚੇਲੇ ਪਤਾ ਕੀ ਕਹਿੰਦੇ? ਕਹਿਣ ਲੱਗੇ ਪੀਰ ਜੀ ਲੱਗਦਾ ਭੁਲੇਖਾ ਲੱਗ ਗਿਆ, ਤੁਸੀਂ ਰੋਜ਼ ਪੱਛਮ ਵਾਲੇ ਪਾਸੇ ਸਜਦਾ ਕਰਦੇ, ਅੱਜ ਪੂਰਬ ਵਾਲੇ ਪਾਸੇ ਕਿਉਂ? ਤੇ ਪੀਰ ਭੀਖਣ ਸ਼ਾਹ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਮੈਨੂੰ ਭੁਲੇਖਾ ਨਹੀਂ ਲੱਗਾ, ਮੈਨੂੰ ਭੁਲੇਖਾ ਨਹੀਂ ਲੱਗਾ। ਕਹਿੰਦੇ ਜੀ ਫਿਰ ਪੱਛਮ ਦੀ ਜਗ੍ਹਾ ਪੂਰਬ ਵਾਲੇ ਪਾਸੇ ਕਿਉਂ ਸਜਦਾ ਕਰਦੇ ਹੋ? ਕਹਿੰਦੇ ਮੈਨੂੰ ਭੁਲੇਖਾ ਨਹੀਂ ਲੱਗਾ। ਉਹ ਤੁਹਾਨੂੰ ਮੈਂ ਕੀ ਦੱਸਾਂ, ਜਿਸ ਅੱਲਾ ਨੂੰ ਮੈਂ ਰੋਜ਼ ਪੱਛਮ ਵਾਲੇ ਪਾਸੇ ਸਜਦੇ ਕਰਕੇ ਯਾਦ ਕਰਦਾ, ਨਮਾਜ਼ ਅਦਾ ਕਰਦਾ, ਅੱਜ ਉਸੇ ਹੀ ਖੁਦਾ ਨੇ ਪੂਰਬ ਵਾਲੇ ਪਾਸੇ ਪਟਨਾ ਸਾਹਿਬ ਦੀ ਧਰਤੀ ਤੇ ਅਵਤਾਰ ਧਾਰਨ ਕਰ ਲਿਆ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਜਿਹਨੂੰ ਮੈਂ ਰੋਜ਼ ਪੱਛਮ ਵਾਲੇ ਪਾਸੇ ਝੁਕ ਕੇ ਯਾਦ ਕਰਦਾ ਨਾ, ਅੱਜ ਉਹ ਪੂਰਬ ਵਾਲੇ ਪਾਸੇ ਆਇਆ। ਤਈ ਪ੍ਰਕਾਸ਼ ਹਮਾਰਾ ਪਟਨਾ ਸ਼ਹਿਰ ਵਿਖੇ। ਤੇ ਉਹ ਫਿਰ ਸਾਰੇ ਚੇਲੇ ਕਹਿੰਦੇ ਜੀ ਫਿਰ ਸਾਨੂੰ ਵੀ ਦਰਸ਼ਨ ਕਰਾਓ। ਤੇ ਤੁਹਾਨੂੰ ਪਤਾ ਹੈ ਜਦੋਂ ਆਏ ਕਈ ਦਿਨਾਂ ਦਾ ਪੈਂਡਾ ਤੈਅ ਕਰਕੇ ਜੀ ਬਾਲ ਦੇ ਦਰਸ਼ਨ ਕਰਨੇ ਨੇ, ਮਾਮਾ ਕਿਰਪਾਲ ਚੰਦ ਜੀ, ਮਾਂ ਗੁਜਰੀ ਜੀ, ਉਹ ਕਹਿੰਦੇ ਨਹੀਂ ਅਸੀਂ ਦਰਸ਼ਨ ਨਹੀਂ ਕਰਾ ਸਕਦੇ। ਇਹ ਸ਼ਰਧਾ ਨਾਲ ਆਇਆ ਸੀ, ਭਾਵਨਾ ਨਾਲ। ਕਹਿੰਦਾ ਜਦ ਤੱਕ ਦਰਸ਼ਨ ਨਹੀਂ ਕਰਾਓਗੇ ਮੈਂ ਅੰਨ ਦਾ ਦਾਣਾ, ਪਾਣੀ ਦਾ ਘੁੱਟ ਵੀ ਮੂੰਹ ਨਹੀਂ ਲਾਉਣਾ, ਦਰਸ਼ਨ ਕਰਾਓ। ਤੇ ਸੱਚੀ ਗੱਲ ਏ, ਜਿਹਦੇ ਅੰਦਰ ਪ੍ਰੇਮ ਹੋਵੇ ਨਾ, ਪ੍ਰੇਮ ਦੇ ਅੱਗੇ ਫਿਰ ਗੁਰੂ ਪਿਤਾ ਝੁਕ ਜਾਂਦੇ ਨੇ। ਗੁਰੂ ਨੂੰ ਕੋਈ ਦੁਨੀਆ ਦੀ ਤਾਕਤ ਫੜ ਨਹੀਂ ਸਕਦੀ, ਪਰ ਪ੍ਰੇਮ ਵਾਲਾ ਗੁਰੂ ਨੂੰ ਕਾਬੂ 'ਚ ਕਰ ਲੈਂਦਾ ਹੈ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੀ ਗੱਲ ਤੇ ਪ੍ਰੇਮ ਦੀ ਏ। ਕੀਰਤਨ ਕਰਦਾ ਪ੍ਰੇਮ 'ਚ ਕਰ, ਕੋਈ ਸੁਰ ਬੇਸੁਰ ਕੋਈ ਚੱਕਰ ਨਹੀਂ, ਗੱਲ ਚੱਕਰ ਤੇ ਪ੍ਰੇਮ ਦਾ ਹੈ ਜੀ। ਤੂੰ ਕਿੰਨਾ ਸਿੱਖਿਆ ਇਹ ਕੋਈ ਮੈਨੇ ਨਹੀਂ ਰੱਖਦੀ ਗੱਲ, ਤੇਰੇ ਅੰਦਰ ਪ੍ਰੇਮ ਕਿੰਨਾ ਮੈਨੇ ਤੇ ਆ ਰੱਖਦੀ ਏ ਗੱਲ। ਤੂੰ ਜੋੜੇ ਝਾੜਦਾ ਘੰਟਾ ਘੰਟਾ 2-2 ਘੰਟੇ ਜੋੜੇ ਝਾੜ ਰਹੇ ਆ, ਚੰਗੀ ਗੱਲ, ਪਰ ਗੁਰੂ ਨੇ ਤੇ ਅੰਦਰਲਾ ਪ੍ਰੇਮ ਦੇਖਣਾ, ਦਿਖਾਵੇ ਵਾਸਤੇ ਝਾੜਦਾ ਕਿ ਸੱਚੀ ਮੁੱਚੀ ਪ੍ਰੇਮ ਦੀ ਲਗਨ ਲੱਗੀ ਤਾਂ ਝਾੜਦਾ ਹੈ ਜੀ। ਉਹ ਤੇ ਪ੍ਰੇਮ ਦਾ ਭੁੱਖਾ ਹੈ, ਪ੍ਰੇਮ ਦਾ, ਗੋਬਿੰਦ ਭਾਉ ਭਗਤ ਦਾ ਭੁੱਖਾ। ਉਹ ਤੇ ਪ੍ਰੇਮ ਦਾ ਭੁੱਖਾ ਹੈ, ਤੇਰੀ ਭਾਵਨਾ ਦਾ ਭੁੱਖਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ।
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਇਹ ਦੋ ਕੁਜੀਆਂ ਲਿਆਏ ਸੀ। ਜਦੋਂ ਉਹਨਾਂ ਨੇ ਬੇਨਤੀ ਪ੍ਰਵਾਨ ਕੀਤੀ, ਮਾਮਾ ਜੀ ਨੇ ਵੀ, ਮਾਂ ਜੀ ਨੇ ਵੀ, ਕਈ ਪਿਆਰ ਵਾਲਿਆਂ ਨੇ ਲਿਖਿਆ ਇੱਕ ਕੁਜੀ ਵਿੱਚ ਪਾਣੀ ਸੀ, ਦੂਜੇ ਵਿੱਚ ਦੁੱਧ ਸੀ, ਕਈਆਂ ਨੇ ਮਿਸ਼ਰੀ ਲਿਖਿਆ। ਚਲੋ ਦੋ ਕੁਜੀਆਂ ਅੱਗੇ ਕੀਤੀਆਂ, ਮਹਾਰਾਜ ਦੇ ਦਰਸ਼ਨ ਕਰਕੇ, ਚਰਨਾਂ ਤੇ ਨਮਸਕਾਰ ਕਰਕੇ ਜਦੋਂ ਕੁਜੀਆਂ ਅੱਗੇ ਕੀਤੀਆਂ ਨਾ, ਤੇ ਅੰਦਰ ਹੀ ਸਵਾਲ ਸੀ। ਤੇ ਮਹਾਰਾਜ ਬਾਲ ਗੋਬਿੰਦ ਰਾਏ, ਨਾਮ ਉਦੋਂ ਗੋਬਿੰਦ ਰਾਏ ਸੀ, ਪਰ ਸਾਡਾ ਮਾਲਕ ਹੈ ਗੁਰੂ ਗੋਬਿੰਦ ਸਿੰਘ ਸਾਹਿਬ। ਹੁਣ ਮਹਾਰਾਜ ਨੇ ਨਾ ਅੰਗੜਾਈ ਲਈ, ਤੇ ਅੰਗੜਾਈ ਲੈ ਕੇ ਨਾ ਦੋਨਾਂ ਕੁਜੀਆਂ ਦੇ ਉੱਤੇ ਹੱਥ ਰੱਖ ਦਿੱਤੇ। ਜਦੋਂ ਦੋਨੋਂ ਕੁਜੀਆਂ ਤੇ ਹੱਥ ਰੱਖੇ ਨਾ, ਪੀਰ ਭੀਖਣ ਸ਼ਾਹ ਬੜੇ ਪ੍ਰਸੰਨ ਹੋਏ, ਕਹਿੰਦੇ ਮੇਰੀ ਤਸੱਲੀ ਹੋ ਗਈ। ਉਹ ਕਹਿੰਦੇ ਜੀ ਗੱਲ ਸਮਝ ਨਹੀਂ ਆਈ। ਚੇਲੇ ਕਹਿੰਦੇ ਮੈਂ ਰਮਜ ਦਾ ਸਵਾਲ ਕੀਤਾ ਸੀ, ਰਮਜ ਦਾ, ਤੁਸੀਂ ਹਿੰਦੂਆਂ ਦੇ ਹੋ ਕਿ ਮੁਸਲਮਾਨਾਂ ਦੇ? ਤੇ ਉਸ ਵੇਲੇ ਕਹਿੰਦੇ ਮੈਨੂੰ ਮੇਰੇ ਅੰਦਰਲੇ ਸਵਾਲ ਦਾ ਜਵਾਬ ਮਿਲ ਗਿਆ। ਇਹਨਾਂ ਨੇ ਦੋਵੇਂ ਕੁਜੀਆਂ ਦੇ ਉੱਤੇ ਹੱਥ ਧਰ ਦਿੱਤਾ, ਮੈਨੂੰ ਜਵਾਬ ਦੇ ਦਿੱਤਾ ਕਿ ਇਹ ਸਭ ਦੇ ਸਾਂਝੇ ਪੀਰ ਨੇ। ਸਤਿ ਸ੍ਰੀ ਅਕਾਲ। ਇਹ ਸਭ ਦੇ ਸਾਂਝੇ ਪੀਰ ਨੇ, ਸਾਂਝੇ ਸਾਂਝੇ। ਵੇਖੋ ਸੱਚੀ ਗੱਲ, ਸਾਂਝੇ ਨੇ ਨਾ। ਪੀਰ ਭੀਖਣ ਸ਼ਾਹ ਵਰਗੇ ਮੁਸਲਮਾਨ ਵੀ ਝੁਕਦੇ ਨੇ, ਭਾਈ ਨੰਦ ਲਾਲ ਵਰਗੇ ਹਿੰਦੂਆਂ ਨੇ ਵੀ ਮਨ ਵੇਚਿਆ ਹੋਇਆ ਹੈ ਜੀ। ਗਨੀ ਖਾਂ, ਨਬੀ ਖਾਂ, ਮਹਾਰਾਜ ਨੂੰ ਵੀ ਸਜਦੇ ਕਰਦੇ ਨੇ। ਤੇ ਪਿਆਰਿਓ ਸੱਚਾਈ ਹੈ, ਸੱਚਾਈ ਸੱਚਾਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਤੋਂ ਜਾਨਾਂ ਵਾਰਨ ਦੇ ਲਈ ਤਿਆਰ ਨੇ ਪੀਰ ਬੁੱਧੂ ਸ਼ਾਹ ਵਰਗੇ ਵੀ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਉਹਦੀ ਭਾਵਨਾ ਕੀ ਸੀ ਪੀਰ ਭੀਖਣ ਸ਼ਾਹ ਦੀ? ਰੱਬ ਨੇ, ਅੱਲਾ ਨੇ, ਅੱਲਾ। ਔਰ ਤੁਸੀਂ ਵੀ ਇਹ ਤਗੜੀ ਭਾਵਨਾ ਬਣਾਇਓ। ਅੱਜ ਗੁਰਪੁਰਬ ਹੈ ਨਾ ਮਹਾਰਾਜ ਦਾ, ਵੱਡੀ ਮੰਗ। ਔਰ ਜਦੋਂ ਸਮਾਪਤੀ ਹੋਣੀ ਹੈ ਨਾ, ਅਰਦਾਸ 'ਚ ਸ਼ਾਮਲ ਹੋਣਾ, ਆ ਤਰਲੇ ਪਾਇਓ ਉਸ ਵੇਲੇ ਪੂਰੇ। ਜਿੱਥੇ ਦੁਨਿਆਵੀ ਦਾਤਾਂ ਲਈ ਤਰਲੇ ਪਾਉਂਦੇ ਹੋ ਨਾ, ਉੱਥੇ ਆ ਵੀ ਤਰਲੇ ਪਾ ਕੇ ਜਾਇਓ, ਮਹਾਰਾਜ ਸਾਡੀ ਭਾਵਨਾ ਤੁਹਾਡੇ ਉੱਤੇ ਰੱਬ ਵਰਗੀ ਬਣ ਜੇ ਕਿ ਤੁਸੀਂ ਰੱਬ ਹੋ, ਰੱਬ। ਕਈ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰਖੈ। ਜਿਹੜਾ ਸਾਨੂੰ ਪਰਮੇਸ਼ਰ ਕਹੇਗਾ ਨਰਕਾਂ ਨੂੰ ਜਾਏਗਾ। ਉਹ ਪਿਆਰਿਓ, ਇਹ ਤੇ ਲਕੀਰ ਖਿੱਚੀ ਮਹਾਰਾਜ ਨੇ, ਲਕੀਰ ਲਕੀਰ। ਹੁਣ ਮਹਾਰਾਜ ਨੇ ਤੇ ਆਪਣੇ ਆਪ ਨੂੰ ਮੂਰਖ ਵੀ ਕਿਹਾ, ਕਿਤੇ ਬੇਤਾਲਾ ਵੀ ਕਿਹਾ, ਕਿਤੇ ਭੂਤਨਾ ਵੀ ਕਿਹਾ, ਕਿਤੇ ਨੀਚ ਵੀ ਕਿਹਾ, ਕਿਤੇ ਹਰਾਮਖੋਰ ਵੀ ਕਿਹਾ। ਅਸੀਂ ਕਹਿ ਸਕਦੇ? ਦੱਸੋ। ਇਹ ਤੇ ਮਹਾਰਾਜ ਦੀ ਨਿਮਰਤਾ ਹੈ, ਨਿਮਰਤਾ। ਤੇ ਬਾਬਾ ਈਸ਼ਰ ਸਿੰਘ ਜੀ ਬਚਨ ਕਰਦੇ ਸੀ, ਇਹ ਤੇ ਮਹਾਰਾਜ ਨੇ ਲਕੀਰ ਖਿੱਚੀ, ਲਕੀਰ। ਵੇਖਦੇ ਆ ਨਰਕਾਂ ਦੇ ਡਰ ਤੋਂ ਕਿਹੜਾ ਸਾਨੂੰ ਪਰਮੇਸ਼ਰ ਕਹਿਣ ਤੋਂ ਪਿੱਛੇ ਹਟਦਾ। ਉਹੀ ਗੁਰੂ ਗੋਬਿੰਦ ਸਿੰਘ ਕਹਿੰਦੇ, ਜਿਹੜਾ ਸਾਨੂੰ ਪਰਮੇਸ਼ਰ ਕਹੇਗਾ ਨਰਕਾਂ 'ਚ ਜਾਏਗਾ। ਤੇ ਉਹੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਏ ਬਿਦ ਕਰਤ ਤਪੱਸਿਆ ਭਇਓ, ਦਵੈ ਤੇ ਏਕ ਰੂਪ ਹੋਏ ਗਏ ਹੋ। ਮੇਰੇ 'ਚ ਤੇ ਪਰਮੇਸ਼ਰ 'ਚ ਫਰਕ ਹੀ ਕੋਈ ਨਹੀਂ। ਦੱਸੋ ਕਿਹੜੀ ਗੱਲ ਮੰਨੋਗੇ ਫਿਰ? ਇੱਕ ਪਾਸੇ ਕਹਿੰਦੇ ਮੈਂ ਪਰਮੇਸ਼ਰ ਬਣ ਗਿਆ, ਮੇਰੇ 'ਚ ਪਰਮੇਸ਼ਰ 'ਚ ਫਰਕ ਨਹੀਂ। ਦੂਜੇ ਪਾਸੇ ਕਹਿੰਦੇ ਜਿਹੜਾ ਪਰਮੇਸ਼ਰ ਕਹੇਗਾ ਨਰਕਾਂ 'ਚ ਜਾਏਗਾ। ਇਹ ਕੀ ਹੈ? ਇੱਥੇ ਨਿਮਾਣਾਪਨ ਵਿਖਾਇਆ। ਤੇ ਬਾਬਾ ਈਸ਼ਰ ਸਿੰਘ ਜੀ ਬਚਨ ਕਰਦੇ ਸੀ, ਮਹਾਰਾਜ ਨੇ ਤੇ ਲਕੀਰ ਖਿੱਚੀ। ਵੇਖਦੇ ਆ ਕਿਹੜਾ ਨਰਕਾਂ ਦੇ ਡਰ ਤੋਂ ਸਾਨੂੰ ਪਰਮੇਸ਼ਰ ਕਹਿਣ ਤੋਂ ਪਿੱਛੇ ਹਟਦਾ ਹੈ। ਖਿੱਕ ਤੇ ਹੱਥ ਮਾਰ ਕੇ ਕਹਿੰਦੇ ਸੀ, ਕਹਿੰਦੇ ਲੱਖਾਂ ਵਾਰੀ, ਕਰੋੜਾਂ ਵਾਰੀ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਪਰਮੇਸ਼ਰ ਕਵਾਂਗੇ। ਕਹਿੰਦੇ ਵੱਧ ਤੋਂ ਵੱਧ ਨਰਕ ਮਿਲ ਜਾਣਗੇ, ਵੱਧ ਤੋਂ ਵੱਧ ਨਰਕ ਮਿਲ ਜਾਣਗੇ। ਜੇ ਮੰਨ ਲਈਏ ਵੱਧ ਤੋਂ ਵੱਧ ਨਰਕ ਮਿਲ ਜਾਣਗੇ ਨਾ, ਕਹਿੰਦੇ ਜੇ ਨਰਕਾਂ 'ਚ ਜਾ ਕੇ ਵੀ ਇੱਕ ਵਾਰੀ ਕਹਿ ਦਿਆਂਗੇ ਨਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਕਹਿੰਦੇ ਉੱਥੇ ਹੀ ਸਾਰੇ ਨਰਕ ਠੰਡੇ ਪੈ ਜਾਣਗੇ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਕੋਈ ਟੈਨਸ਼ਨ ਨਹੀਂ ਰੱਖਣੀ ਦਿਮਾਗ ਤੇ। ਹੁਣ ਤੁਸੀਂ ਸਿਆਣੇ ਹੋ। ਭਾਈ ਨੰਦ ਲਾਲ ਜੀ ਦੱਸੋ ਨਰਕਾਂ 'ਚ ਗਏ ਹੋਣਗੇ? ਭਾਈ ਨੰਦ ਲਾਲ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਰੱਬ ਕਰਕੇ ਪੂਜਿਆ, ਹੱਕ ਹੱਕ ਅਗਾ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਹੈ ਜੀ। ਇੱਥੋਂ ਤੱਕ ਬਚਨ ਕੀਤੇ, ਕਹਿੰਦੇ ਪਰਮੇਸ਼ਰ ਦਾ ਦਿਲ ਕੀਤਾ, ਮੈਂ ਸ਼ੀਸ਼ੇ 'ਚ ਆਪਣਾ ਮੂੰਹ ਵੇਖਾਂ ਮੈਂ ਕਿਹੋ ਜਿਹਾ ਲੱਗਦਾ। ਹੱਕ ਹੱਕ ਆਈਨਾ
ਗੁਰੂ ਗੋਬਿੰਦ ਸਿੰਘ ਕਹਿੰਦੇ ਪਰਮੇਸ਼ਰ ਦਾ ਦਿਲ ਕੀਤਾ ਮੈਂ ਸ਼ੀਸ਼ੇ 'ਚ ਆਪਣਾ ਚਿਹਰਾ ਦੇਖਾਂ ਮੈਂ ਕਿਹੋ ਜਿਹਾ ਲੱਗਦਾ, ਤੇ ਕਹਿੰਦੇ ਉਹਨਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਦਾ ਰੂਪ ਧਾਰਨ ਕਰ ਲਿਆ। ਦੱਸੋ ਭਾਈ ਨੰਦ ਲਾਲ ਜੀ ਨਰਕਾਂ 'ਚ ਗਏ ਹੋਣਗੇ? ਪੀਰ ਬੁੱਧੂ ਸ਼ਾਹ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਹੀ ਗੁਰੂ ਤੋਂ ਲੁਟਾ ਦਿੱਤਾ, ਕੀ ਨਰਕਾਂ 'ਚ ਗਏ ਹੋਣਗੇ? ਇਹ ਤੇ ਮਹਾਰਾਜ ਦੀ ਨਿਮਰਤਾ ਹੈ, ਨਿਮਾਣਾਪਨ ਨੇ, ਡਟ ਡਟ ਕੇ ਪਰਮੇਸ਼ਰ ਕਹਿਣਾ। ਔਰ ਗੁਰੂ ਦੀ ਬਾਣੀ ਤੋਂ ਪੁੱਛੋ ਜੀ ਗੁਰੂ ਵੱਖਰਾ ਭਰਮੇਸ਼ਰ ਵੱਖਰਾ? ਮਹਾਰਾਜ ਕਹਿੰਦੇ ਨਹੀਂ, ਹਰ ਆਰਾਧਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ। ਉਹ ਹਰੀ ਵੱਖਰਾ ਗੁਰੂ ਵੱਖਰਾ ਕਹਿਣਾ। ਉਹ ਭੋਲਿਆ ਧਿਆਨ ਨਾਲ ਵੇਖ ਹਰ ਜੀਓ ਨਾਮ ਪਰਿਓ ਰਾਮਦਾਸ। ਹਰੀ ਨੇ ਆਪਣਾ ਨਾਮ ਵਟਾ ਕੇ ਗੁਰੂ ਰਾਮਦਾਸ ਰੱਖ ਲਿਆ। ਹਰੀ ਗੁਰੂ ਰਾਮਦਾਸ 'ਚ ਫਰਕ ਨਹੀਂ, ਤੇ ਗੁਰੂ ਰਾਮਦਾਸ ਤੇ ਗੁਰੂ ਗੋਬਿੰਦ ਸਿੰਘ ਜੀ 'ਚ ਫਰਕ ਥੋੜੀ ਹੈ, ਉਹ ਹੀ ਨੇ ਨਾ। ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਪਰਮੇਸ਼ਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੇ ਉੱਤੇ ਆਹ ਵੱਡੀ ਭਾਵਨਾ ਜ ਬਣਾਉਣੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਿਹੋ ਜੀ ਭਾਵਨਾ ਬਣਾਉਣੀ? ਭਾਈ ਨੰਦ ਲਾਲ ਸਾਹਿਬ ਜੀ ਦੇ ਪਿਆਰੇ ਮਿੱਠੜੇ ਬੋਲ ਸਾਰੇ ਪੜਿਓ, ਕੋਈ ਰਸਨਾ ਵਾਂਝੀ ਨਾ ਰਹੇ। ਮੇਰੀ ਬੇਨਤੀ ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ 'ਚ ਓ ਸਤਿ ਸ੍ਰੀ ਅਕਾਲ। ਕੋਈ ਥਕਿਆ ਤੇ ਨਹੀਂ? ਹਾਂ, ਮੈਂ 9 ਵਜੇ ਆਇਆ ਸਟੇਜ ਤੇ ਗੁਰੂ ਜੀ ਦੀ ਮਿਹਰ ਨਾਲ, ਤੇ ਜਦੋਂ ਮੈਂ 9 ਵਜੇ ਪਹੁੰਚਿਆ ਮੈਨੂੰ ਦੱਸਿਆ ਗੁਰਮੁਖਾਂ ਨੇ, ਕਹਿੰਦੇ 8:15 ਤੋਂ ਹੀ ਸੰਗਤਾਂ ਬਹਿਣੀਆਂ ਸ਼ੁਰੂ ਹੋ ਗਈਆਂ। ਧੰਨੋ ਤੁਸੀਂ ਇੰਨੀ ਦੇਰ ਦੇ ਬੈਠੇ ਹੋ ਗੁਰੂ ਜੀ ਦੀ ਕਿਰਪਾ ਦੇ ਨਾਲ। ਤੇ ਹੁਣ ਸਮਾਪਤੀ ਦੇ ਆਪਾਂ ਨੇੜੇ ਨੇੜੇ ਵਧ ਰਹੇ ਹਾਂ। 2:15 2:20 ਤੇ ਆਪਾਂ ਆਰਤੀ ਸਾਹਿਬ ਦਾ ਪਾਠ ਸ਼ੁਰੂ ਕਰ ਦੇਣਾ, ਫੁੱਲਾਂ ਦੀ ਵਰਖਾ ਮਰਨ ਨੂੰ ਜੀ ਆਇਆਂ ਕਹਿਣਾ, ਤੇ ਤਕਰੀਬਨ 1-1.25 ਘੰਟਾ ਵੱਧ ਤੋਂ ਵੱਧ ਰਹਿ ਗਿਆ ਆਪਣੇ ਕੋਲ। ਤੇ ਆਹ ਪੂਰੇ ਜੋਸ਼ ਵਿੱਚ ਬਹਿਣਾ। ਘਰ 'ਚ ਵਿਆਹ ਹੋਵੇ ਨਾ 4-4 ਦਿਨ ਆਪਾਂ ਸੌਂਦੇ ਨਹੀਂ। ਵਿਆਹ ਏ, ਸੱਚੀ ਗੱਲ ਏ ਨਾ, 4-4 ਦਿਨ ਨਹੀਂ ਸੌਂਦੇ, 4-4 ਦਿਨ। ਤੇ ਜੇ ਕਿਤੇ ਲੱਕ ਲਾਉਣਾ ਵੀ ਪੈ ਜੇ ਕਈ ਵਾਰੀ ਬਸ 15-20 ਮਿੰਟ ਲਈ, ਅੱਧੇ ਘੰਟੇ ਲਈ ਸੌਂਦੇ ਆ ਬਈ ਥੋੜਾ ਚੱਲ ਸਰੀਰ ਚੱਲਦਾ ਰਵੇ। ਬਾਕੀ 4-4 5-5 ਦਿਨ ਵੀ ਨੀਂਦ ਉੱਡ ਜਾਂਦੀ। ਖਾਸ ਕਰਕੇ ਬੱਚੀ ਦੇ ਮਾਤਾ ਪਿਤਾ ਦੀ, ਲੜਕੇ ਦੇ ਮਾਤਾ ਪਿਤਾ ਦੀ ਨੀਂਦ ਉੱਡੀ ਹੁੰਦੀ, ਰਿਸ਼ਤੇਦਾਰਾਂ ਦੀ, ਨੇੜੇ ਵਾਲਿਆਂ ਦੀ ਨੀਂਦ ਉੱਡੀ ਹੁੰਦੀ, ਤੇ ਸਾਰੀ ਰਾਤ ਗਾਉਣ ਵਜਾਉਣ 'ਚ ਲੰਘ ਜਾਂਦੀ ਹੈ। ਤੇ ਉਸ ਸਮੇਂ 80 ਸਾਲ ਦੀ ਬਜ਼ੁਰਗ ਮਾਤਾ ਵੀ ਇਹ ਕਹਿੰਦੀ, ਇੱਕ ਬੋਲੀ ਤੇ ਮੈਂ ਵੀ ਪਾਉਣੀ ਹੈ। ਸੱਚੀ ਗੱਲ ਹੈ ਨਾ, ਇੱਕ ਬੋਲੀ ਤੇ ਮੈਂ ਵੀ ਪਾਉਣੀ ਹੈ ਜੀ। ਮਾਫੀ ਦੇਣਾ, ਇਹ ਜਿੰਨੇ ਇਸ ਵੇਲੇ ਕੁਰਸੀਆਂ ਤੇ ਬੈਠੇ ਆ ਨਾ, ਬਾਬਾ ਜੀ ਤੁਹਾਨੂੰ ਸਭ ਨੂੰ ਰਾਜੀ ਕਰਨ, ਇਹ ਮੇਰੀ ਅਰਦਾਸ ਹੈ। ਸਭ ਨੂੰ ਆਹ ਸਿਹਤਯਾਬੀ ਦੇਣ। ਪਰ ਸੱਚਾਈ ਹੈ ਇਸ ਵੇਲੇ ਜਿੰਨੇ ਕਈ ਕੁਰਸੀਆਂ ਤੇ ਬੈਠੇ, ਕਈ ਤੇ ਸਰੀਰਕ ਪ੍ਰੋਬਲਮ ਕਰਕੇ ਬੈਠੇ, ਉਹਨਾਂ ਨੂੰ ਤੇ ਮਾਫੀ। ਕਈ ਉਦਾਂ ਬਹਿ ਜਾਂਦੇ ਵੇਖਾ ਵੇਖੀ, ਇੱਥੇ ਬੈਠੇ ਨੇ ਕਿਤੇ ਵਿਆਹ ਦੇ ਭੰਗੜਾ ਪਾਉਂਦਿਆਂ ਵੇਖਿਓ, ਉਹਨਾਂ ਨੇ ਵਿਆਹ ਦੇ ਭੰਗੜਾ ਪਾਉਂਦਿਆਂ ਵੇਖਿਓ। ਇੱਥੇ ਬੈਠਿਆ ਨਹੀਂ ਜਾਂਦਾ, ਉੱਥੇ ਫਿਰ ਰੁਕਿਆ ਨਹੀਂ ਜਾਂਦਾ। ਸੱਚੀ ਗੱਲ ਹੈ ਨਾ। ਮੈਂ ਫਿਰ ਕਹਿ ਰਿਹਾ, ਜਿਨ੍ਹਾਂ ਦੀ ਸਿਹਤ ਰਾਜੀ ਨਹੀਂ, ਬਾਬਾ ਸਭ ਨੂੰ ਰਾਜੀ ਕਰੇ। ਮੇਰੀ ਅੰਦਰੋਂ ਅਰਦਾਸ, ਅੰਦਰੋਂ ਬਾਪੂ ਮਿਹਰ ਕਰੇ। ਤੇ ਜਿਨ੍ਹਾਂ ਨੇ ਵੇਖਾ ਵੇਖੀ ਬਹਿ ਗਏ, ਉਹਨਾਂ ਨੂੰ ਕਿਤੇ ਭੰਗੜੇ ਮੈਂ ਗੱਲ ਕਰ ਰਿਹਾ ਖੁਸ਼ੀ ਦੇ ਵਿੱਚ। ਖੁਸ਼ੀ ਦੇ ਵਿੱਚ ਬੰਦਾ ਸਿਹਤ ਦੀ ਵੀ ਪਰਵਾਹ ਨਹੀਂ ਕਰਦਾ। ਗੱਲ ਮੈਂ ਉਹ ਕਰ ਰਿਹਾ। ਬੰਦਾ ਕਹਿੰਦਾ ਚੱਲ ਕੋਈ ਨਹੀਂ, ਥੋੜਾ ਬਹੁਤਾ ਲੱਕ ਲੁੱਕ ਦੁਖਦਾ, ਦੁਖੇ ਹੀ ਜਾਣ ਦਿਓ, ਇੱਕ ਗੋਲੀ ਖਾ ਲਾਂਗੇ, ਹੈ ਜੀ, ਇੱਕ ਗੋਲੀ ਖਾ ਲਾਂਗੇ ਦਰਦ ਰਾਜੀ ਹੋਣ ਵਾਲੀ, ਪਰ ਆਪਾਂ ਨੱਚਣਾ ਜ਼ਰੂਰ ਹੈ। ਤੇ ਅੱਜ ਬਾਪੂ ਜੀ ਦੀ ਖੁਸ਼ੀ ਲੈਣੀ ਆਪਾਂ ਸਾਰਿਆਂ ਨੇ। ਨੀਂਦ ਨੂੰਦ ਆਉਣ ਲੱਗੇ ਨਾ, ਪਰੇ ਕਰ ਦਿਓ ਥੋੜਾ ਜਿਹਾ ਉਹਨੂੰ ਨੀਂਦ ਨੂੰ, ਬਈ ਆਈ ਜਦੋਂ ਮੈਂ ਘਰ ਪਹੁੰਚਾਂਗਾ ਨਾ 3 ਵਜੇ ਤੋਂ ਬਾਅਦ, ਉਸ ਤੋਂ ਬਾਅਦ ਆਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਹੁਣ ਆਹ ਕਾਇਮ ਹੋ ਕੇ ਬੈਠੋ, ਚੜ੍ਹਦੀ ਕਲਾ 'ਚ ਬੈਠੋ, ਔਰ ਦਾਤਾਂ ਲੁੱਟ ਕੇ ਜਾਣੀਆਂ ਆਪਾਂ। ਇਹ ਨਾ ਹੋਵੇ ਨੀਂਦ ਸਾਡੀਆਂ ਦਾਤਾਂ ਜਿਹੜੀਆਂ ਮਿਲਣੀਆਂ ਉਹ ਲੁੱਟ ਕੇ ਲੈ ਜੇ। ਆਪਾਂ ਦਾਤਾਂ ਬਾਪੂ ਕੋਲੋਂ ਲੁੱਟ ਕੇ ਲੈ ਕੇ ਜਾਣੀਆਂ। ਅਰਦਾਸ ਵਿੱਚ ਜਿਹੜੀ ਵੀ ਅੱਜ ਮੰਗਣੀ, ਬਾਪੂ ਨੇ ਕਿਸੇ ਨੂੰ ਵੀ ਖਾਲੀ ਨਹੀਂ ਜੇ ਮੋੜਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਤੇ ਮੈਂ ਅੱਗੇ ਵੀ ਇੱਕ ਵਾਰੀ ਕਿਹਾ ਸੀ, ਜੇ ਹੁਣੇ ਮੈਂ ਅਨਾਉਂਸਮੈਂਟ ਕਰ ਦਿਆਂ ਨਾ, ਹੁਣੇ ਜਦੋਂ ਇੱਥੋਂ ਸਮਾਪਤੀ ਹੋਣੀ ਹੈ ਨਾ, ਹੁਣੇ ਹੀ ਜੇ ਮੈਂ ਅਨਾਉਂਸਮੈਂਟ ਕਰਾਂ, ਤੇ ਸਮਾਪਤੀ ਤੋਂ ਬਾਅਦ ਹਰ ਬੰਦੇ ਨੂੰ 5-5 ਲੱਖ ਰੁਪਈਆ ਮਿਲੇਗਾ। 5-5 ਲੱਖ ਸਭ ਨੂੰ ਮਿਲਣਾ। ਫਿਰ ਨੀਂਦ ਨਹੀਂ ਆਉਣੀ। ਏਦਾਂ ਸੱਚੀ ਗੱਲ ਹੈ ਨਾ।
फिर नींद कोल नहीं आएगी, अखां खोल के असीं बैठांगे, क्यों 5 ਲੱਖ मैनू मिलना है जी, 5 ਲੱਖ। तो सच्ची गल है, थल्ले ना WhatsApp भी कईयां नूं कर देंगे, रिश्तेदारां नूं जल्दी आ जाओ, 5 ਲੱਖ मिलना है समाप्ति ते। ते ये भी सच्ची गल है, जिहदी किते सेहत थोड़ी बहुती ढिली मिठी भी होएगी ना, वो भी भजदा ही आएगा, 5 ਲੱਖ मिलना है जी, सच्ची गल है ना, 5 ਲੱਖ मिलना है समाप्ति ते। जिन्ना मर्जी शाहूकार बंदा होएगा, वो कहता 5 ਲੱਖ आउण दिओ, की माड़ा, सब आ जाणगे भज्जे। बस आही चीज़ अपने माइंड 'च रखो, 5 ਲੱਖ ते फिर भी मैं गिणती बोल रहा प्यारिओ, समाप्ति ते अज गुरु जी ने इहो जिहियां बख्शिशां देणियां जिहड़ियां बख्शिशां दी गिणती मिणती कोई कर ही नहीं सकदा। आखो धन गुरु रामदास जी, धन गुरु रामदास। मैनू एडा भरोसा है बाजां वाले ते, एक आम बच्चे का जन्मदिन होवे वो भी कुछ ना कुछ वंडदा है। अज जगत दे मालक दा आगमन पुरब है, एडियां झोलियां भरेगा, एक एक दी झोली नहीं भरेगा कली, एक एक नूं अज लखां लखां दियां झोलियां भरन वाला बना के तोरेगा। बोले सोनिहाल सत श्री अकाल। आओ हुण भाई नंद लाल जी दे प्यारे मिठड़े बोल, सारी संगत प्यार च बोलियो मेरे नाल नाल, कोई रसना मंझी ना रहे जी। 5 ਲੱਖ मिलना जी, याद रखियो। शाहे शहनशाह, शाहे शहनशाह, शाहे शहनशाह, शाहे शहनशाह। बोलो शाहे, शाहे शहनशाह। गुरु गोबिंद सिंह, गुरु गोबिंद सिंह, गुरु गोबिंद सिंह, गुरु गोबिंद सिंह, शाहे शहनशाह, शाहे शहनशाह, शहनशाह, शाहे शहनशाह, शाहे शहनशाह। नासरो मंसूर गुरु गोबिंद सिंह, इज़्ज़ती मंसूर गुरु गोबिंद सिंह, नासिरो मंसूर गुरु गोबिंद सिंह, इज़्ज़ती मंसूर गुरु गोबिंद सिंह। नासरो मंसूर गुरु गोबिंद सिंह, इज़्ज़ती मंसूर गुरु गोबिंद सिंह, शाहे शहनशाह, शाहे शहनशाह, शाहे शहनशाह, शाहे शहनशाह। जी गुरु गोबिंद सिंह, गुरु गोबिंद सिंह, गुरु गोबिंद सिंह, गुरु गोबिंद सिंह। शाहे शहनशाह, शाहे शहनशाह, शहनशाह, शाहे शहनशाह, शाहे शहनशाह। हक
मंजूर गुरु गोबिंद सिंह, जुमला फैज़ नूर गुरु गोबिंद सिंह। आकरा मंजूर गुरु गोबिंद सिंह, जुमला फैज़ नूर गुरु गोबिंद सिंह। शाहे शहनशाह, शाहे शहनशाह, शाहे शहनशाह, शाहे शहनशाह। जी गुरु गोबिंद सिंह, गज के गुरु गोबिंद सिंह। गुरु गोबिंद सिंह, गुरु गोबिंद सिंह। शाहे शहनशाह, शाहे शहनशाह, शाहे शहनशाह, शाहे शहनशाह। राजन में तू राजा कहिए, पूमन में पूमा, ठाकुर में ठकुराई तेरी को मन सिर को मां। पिता मेरो बड़ो तनी अगमा, पिता मेरो, पिता मेरो, पिता मेरो, पिता मेरो, बड़ो तनी अगमा। उस्तत कमन करी जय करते पेख रहे बिस्मा। जोगी अंदर जोगिया, बोलो जोगी अंदर जोगिया, तू भोगी अंदर भोगिया। तेरा अंत न पाया, सुरग मच पाया जियो। हाँ वारण कुर्बान तेरे नाम नो, कुर्बान तेरे नाम नो। तन तन श्री गुरु गोबिंद सिंह जी, धन धन श्री गुरु गोबिंद सिंह जी, तन तन श्री गुरु गोबिंद सिंह जी, धन धन श्री गुरु गोबिंद सिंह जी, तन तन श्री गुरु गोबिंद सिंह जी, धन धन श्री गुरु गोबिंद सिंह जी, तन तन श्री गुरु गोबिंद सिंह जी, धन धन श्री गुरु गोबिंद सिंह जी, तन तन श्री गुरु गोबिंद सिंह जी। धन धन श्री गुरु गोबिंद सिंह जी। वाਹਿਗੁਰੂ ਵਾਹਿਗੁਰੂ ਵਾਹਿਗੁਰੂ ਗੱਜ ਕੇ ਵਾਹਿਗੁਰੂ ਵਾਹਿਗੁਰੂ ਜਿੱਥੇ ਜਿੱਥੇ ਜਗ੍ਹਾ ਮਿਲੀ ਸਭ ਜੁੜ ਜਾਓ। ਵਾਹਿਗੁਰੂ ਵਾਹ ਵਾਹ ਵਾਹਿਗੁਰੂ 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 ਇੱਕ ਬੇਨਤੀ ਕਰਾਂ, ਵਾਹਿਗੁਰੂ ਇੱਕ ਵਾਰੀ ਬੋਲੋ ਵਾਹਿਗੁਰੂ। ਵਾਹਿਗੁਰੂ ਇੱਕ ਬੇਨਤੀ ਧਿਆਨ ਨਾਲ ਸੁਣਿਓ। ਵੇਖੋ ਕਿੱਡੇ ਤਗੜੇ ਸਾਨੂੰ ਹੁਣ ਬੋਨਸ ਮਿਲ ਰਹੇ ਨੇ, ਬੋਨਸ ਸੁਣਿਓ। ਇੱਕ ਗੁਰੂ ਪਿਤਾ ਜੀ ਦੀ ਹਜ਼ੂਰੀ, ਦੂਜਾ ਸੰਗਤ ਦੀ ਹਜ਼ੂਰੀ, ਸੰਗਤ ਦੇ ਦਰਸ਼ਨ ਹੈ ਜੀ। ਤੀਸਰਾ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਗਮਨ ਦਾ ਸਮਾਂ ਵੀ 2:20 ਦਾ ਨੇੜੇ ਨੇੜੇ ਆ ਰਿਹਾ ਹੈ ਜੀ। ਅਗਲਾ ਵੱਡਾ ਬੋਨਸ ਅੰਮ੍ਰਿਤ ਵੇਲਾ ਵੀ ਸ਼ੁਰੂ ਹੋ ਚੁੱਕਿਆ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਿਹੜੇ ਕਹਿੰਦੇ ਨਾ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਅੰਮ੍ਰਿਤ ਵੇਲਾ ਵੀ ਪ੍ਰਾਰੰਭ ਹੋ ਗਿਆ। ਦੇਖੋ ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਸਾਨੂੰ ਇਸ ਵੇਲੇ ਮਿਲ ਰਹੀਆਂ ਨੇ, ਇਕੱਠੀਆਂ ਬਖਸ਼ਿਸ਼ਾਂ। ਇਹਨਾਂ ਨੂੰ ਹੁਣ ਸਾਂਭਣ ਵਾਲੇ ਬਣੇ ਹੋ। ਅੰਮ੍ਰਿਤ ਵੇਲੇ ਦੀ ਅੰਦਰ ਭਾਵਨਾ ਲਿਆ ਕੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਗਮਨ ਦੀ ਭਾਵਨਾ ਲਿਆ ਕੇ ਇੱਕ ਮਿੰਟ ਚੌਂਕੜੇ ਮਾਰੋ ਤੇ ਜੁੜਿਓ ਪਿਆਰ ਵਿੱਚ। ਵਾਹਿਗੁਰੂ 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 ਵਾਹਿਗੁਰੂ। ਹੋਰ ਉੱਚੀ, ਹੋਰ ਉੱਚੀ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਤੁਹਾਡੀ ਗਿਣਤੀ ਜ਼ਿਆਦਾ ਹੈ, ਆਵਾਜ਼ ਵੀ ਉਦਾਂ ਆਵੇ, ਹੋਰ ਉੱਚੀ। ਗੁਰੂ ਵਾਹਿਗੁਰੂ 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 सारी दुनिया के शहनशाहों से तेरी तस्वीर अच्छी है। ਭਾਈਨਾ ਦਲਾਲ ਜੀ। सारी दुनिया के शहनशाहों से तेरी तस्वीर अच्छी है। मिला तुझसा मुर्शद मुझे मेरी तकदीर अच्छी है। शाहे शहनशाह शाहे शहनशाह शाहे शहनशाह शाहे शहनशाह गुरु गोबिंद सिंह गुरु गोबिंद सिंह गुरु गोबिंद सिंह गुरु गोबिंद सिंह शाहे शहनशाह शाहे शहनशाह शाहे शहनशाह शाहे शहनशाह शहनशाह शाहे शहनशाह शाहे शहनशाह शाहे शहनशाह शाहे शहनशाह बोले सोनिहाल सत श्री अकाल। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ।
ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ,
ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਸੁਨੇਹਾ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ, ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ, ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ, ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ। ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦੇਵਾਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲ੍ਹਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਆਪ ਜੀ ਕੋਲੋਂ ਸਤਿਗੁਰਾਂ ਨੇ ਕਿੰਨੇ ਪਾਠ ਕਰਨ ਦੀ ਸੇਵਾ ਲਈ, ਆਪ ਜੀ ਨੇ ਕਿੰਨੀ ਬਾਣੀ ਪੜ੍ਹੀ, ਕਿੰਨਾ ਸਿਮਰਨ ਕੀਤਾ। ਟੀਵੀ ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਵਿੱਚੋਂ ਕਿਸੇ ਇੱਕ ਨੰਬਰ ਦੇ ਉੱਤੇ ਆਪ ਜੀ ਫੋਨ ਕਰਕੇ ਜਾਂ WhatsApp ਕਰਕੇ ਆਪਣੀ ਗਿਣਤੀ 25 ਤਰੀਕ ਤੱਕ ਲਿਖਵਾਉਣ ਦੀ ਕਿਰਪਾਲਤਾ ਕਰਨੀ ਜੀ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, Facebook ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।